ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 15 ਸਤੰਬਰ ਦਿਨ ਵੀਰਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਜ਼ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਦੇ ਸਪਾਂਸਰਜ਼ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ। ਸਾਡੀ ਈਮੇਲ ਐਡਰੈਸ info@punjabiradiousa.com ਤੇ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਹਿਲਰੀ ਕਲਿੰਟਨ 3 ਦਿਨ ਦੇ ਆਰਾਮ ਤੋਂ ਬਾਅਦ ਮੁੜ ਚੋਣ ਪ੍ਰਚਾਰ ਦੇ ਵਿੱਚ ਜੁਟੀ। ਨਾਰਥ ਕੈਰੋਲਾਈਨਾ ਦੇ ਵਿੱਚ ਇੱਕ 6 ਸਾਲ ਦੀ ਬੱਚੀ ਦਰਖਤ ਦੇ ਨਾਲ ਬੰਨੀ ਪਾਈ ਗਈ। ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਵੱਲੋਂ 6ਵੇਂ ਦਿਨ ਵੀ ਸਟ੍ਰਾਈਕ ਜਾਰੀ। 1 ਮਿਲੀਅਨ ਸੈਮਸੰਗ ਗਲੈਕਸੀ ਨੋਟ 7 ਸਮਾਰਟਫੋਨ ਵਾਪਸ ਮੰਗਾਏ ਗਏ। ਅਲਬਾਮਾ ਜਾਰਜੀਆ ਦੇ ਵਿੱਚ ਤੇਲ ਡੁੱਲਣ ਕਰਕੇ ਆਪਾਤਕਾਲੀਨ ਹਾਲਾਤ ਬਣੇ। ਕੈਲੀਫੋਰਨੀਆ ਹਾਈ ਸਕੂਲ ਦੇ ਵਿੱਚ ਵਿਦਿਆਰਥੀ ਦੇ ਪਲੇਜ ਦੇ ਦੌਰਾਨ ਬੈਠਣ ਕਰਕੇ ਗ੍ਰੇਡ ਘਟਾਏ। ਅਤੇ ਐਰੀਜ਼ੋਨਾ ਦੇ ਵਿੱਚ ਲੋਕਲ ਅਥਾਰਟੀਜ਼ ਤੋਂ ਸਪੈਸ਼ਲ ਇਮੀਗ੍ਰੇਸ਼ਨ ਪਾਵਰਜ਼ ਵਾਪਸ ਲਈਆਂ ਗਈਆਂ। ਹੁਣ ਖਬਰਾਂ ਵਿਸਤਾਰ ਦੇ ਨਾਲ। ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਪਦ ਦੀ ਉਮੀਦਵਾਰ ਹਿਲਰੀ ਕਲਿੰਟਨ, ਜੋ ਕਿ ਕੁਝ ਦਿਨ ਪਹਿਲਾਂ 9/11 ਦੇ ਉੱਤੇ ਪਹੁੰਚੀ ਇਵੈਂਟ ਦੇ ਉੱਤੇ ਬੇਹੋਸ਼ ਹੋ ਕੇ ਡਿੱਗ ਗਏ ਸਨ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਨਮੂਨੀਆ ਦੱਸਿਆ ਗਿਆ ਸੀ। ਅਤੇ ਕੁਝ ਦਿਨਾਂ ਦੇ ਆਰਾਮ ਕਰਨ ਤੋਂ ਬਾਅਦ ਹਿਲਰੀ ਕਲਿੰਟਨ ਅੱਜ ਆਪਣੀ ਕੈਂਪੇਨ ਦੇ ਵਿੱਚ ਮੁੜ ਦੁਬਾਰਾ ਸ਼ਾਮਿਲ ਹੋਏ ਅਤੇ ਨਾਰਥ ਕੈਰੋਲਾਈਨਾ ਦੇ ਵਿੱਚ ਹਿਲਰੀ ਕਲਿੰਟਨ ਨੇ ਪ੍ਰਚਾਰ ਕੀਤਾ। ਹਿਲਰੀ ਕਲਿੰਟਨ 3 ਦਿਨ ਦੇ ਬੈੱਡ ਰੈਸਟ ਤੇ ਰਹੀ ਅਤੇ ਉਹਨਾਂ ਦੇ ਪਰਸਨਲ ਡਾਕਟਰ ਨੇ ਦੱਸਿਆ ਕਿ ਉਹਨਾਂ ਨੂੰ 9/11 ਵਾਲੀ ਇਵੈਂਟ ਤੋਂ ਪਹਿਲਾਂ ਹੀ ਨਮੂਨੀਆ ਦੇ ਲਈ ਡਾਇਗਨੋਜ਼ ਕੀਤਾ ਗਿਆ ਸੀ, ਪਰ ਉਹਨਾਂ ਨੇ ਆਪਣੇ ਬਿਜ਼ੀ ਸਕੇਜੂਲ ਦੇ ਚੱਲਦੇ ਹੋਏ ਇਸ ਨੂੰ ਨਜ਼ਰਅੰਦਾਜ਼ ਕੀਤਾ। ਹਿਲਰੀ ਕਲਿੰਟਨ ਨੇ ਇੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਬਿਲਕੁਲ ਠੀਕ ਠਾਕ ਹਨ ਅਤੇ ਉਹਨਾਂ ਨੂੰ ਨਹੀਂ ਲੱਗਦਾ ਕਿ ਹੁਣ ਕਿਸੇ ਵੀ ਕਾਰਨ ਕਰਕੇ ਇਸ ਦੇ ਉੱਤੇ ਜ਼ਿਆਦਾ ਗੱਲਬਾਤ ਹੋਣੀ ਚਾਹੀਦੀ ਹੈ। ਪਰ ਹਿਲਰੀ ਕਲਿੰਟਨ ਦੇ ਪਿਛਲੇ ਦਿਨੀ ਹੋਏ ਬਿਮਾਰੀ ਕਰਕੇ ਡੋਨਲਡ ਟਰੰਪ ਨੂੰ ਪੋਲਸ ਦੇ ਵਿੱਚ ਕਾਫੀ ਜ਼ਿਆਦਾ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ। ਰੀਅਲ ਕਲੀਅਰ ਪੋਲਿਟਿਕਸ ਦੇ ਉੱਤੇ, ਜਿੱਥੇ ਕਿ ਸਾਰੇ ਹੀ ਸਰਵੇਸ ਦੇ ਵਿੱਚ ਪਹਿਲਾਂ ਹਿਲਰੀ ਕਲਿੰਟਨ ਡੋਨਲਡ ਟਰੰਪ ਦੇ ਨਾਲੋਂ ਅੱਗੇ ਨਜ਼ਰ ਆਉਂਦੀ ਸੀ, ਹੁਣ ਉੱਥੇ ਨਵੇਂ ਆਏ CBS ਨਿਊਜ਼ ਅਤੇ ਨਿਊਯਾਰਕ ਟਾਈਮਜ਼ ਦੇ ਸਰਵੇ ਦੇ ਮੁਤਾਬਿਕ ਹਿਲਰੀ ਕਲਿੰਟਨ ਅਤੇ ਡੋਨਲਡ ਟਰੰਪ ਦੇ ਵਿਚਕਾਰ ਟਾਈ ਨਜ਼ਰ ਆ ਰਿਹਾ ਹੈ। ਦੋਨਾਂ ਦੇ ਕੋਲ ਹੀ 42 ਪੁਆਇੰਟ ਹਨ ਅਤੇ ਉੱਥੇ ਹੀ ਤੀਸਰੇ ਨੰਬਰ ਦੇ ਉੱਤੇ ਗੈਰੀ ਜੌਨਸਨ 8 ਅਤੇ ਚੌਥੇ ਨੰਬਰ ਦੇ ਉੱਤੇ ਜਿਲ ਸਟਾਈਨ 4 ਪੁਆਇੰਟ ਲੈ ਕੇ ਬਣੇ ਹੋਏ ਹਨ। ਜੇਕਰ ਫੌਕਸ ਨਿਊਜ਼ ਦੇ ਜਨਰਲ ਇਲੈਕਸ਼ਨ ਦੇ ਸਰਵੇ ਦੇ ਉੱਤੇ ਵੇਖਿਆ ਜਾਵੇ ਤਾਂ ਇੱਥੇ ਉਹ ਟਰੰਪ ਨੂੰ 1 ਪੁਆਇੰਟ ਦੀ ਲੀਡ ਦੇ ਰਹੇ ਹਨ। ਉਧਰੋਂ ਹੀ ਰੈਮਜ਼ਨ ਰਿਪੋਰਟਸ ਦੇ ਮੁਤਾਬਿਕ ਵੀ ਡੋਨਲਡ ਟਰੰਪ ਹਿਲਰੀ ਕਲਿੰਟਨ ਨਾਲੋਂ 2 ਪੁਆਇੰਟ ਅੱਗੇ ਹੈ। LA ਟਾਈਮਜ਼ ਅਤੇ USA ਟਰੈਕਿੰਗ ਦੇ ਮੁਤਾਬਿਕ ਡੋਨਲਡ ਟਰੰਪ 6 ਪੁਆਇੰਟ ਹਿਲਰੀ ਕਲਿੰਟਨ ਤੋਂ ਜਨਰਲ ਇਲੈਕਸ਼ਨ ਦੇ ਵਿੱਚ ਅੱਗੇ ਚੱਲ ਰਹੇ ਹਨ। ਇਸੇ ਤਰੀਕੇ ਨਾਲ ਹੋਰ ਕਈ ਸਾਰੀ ਸਟੇਟਸ, ਜਿਨ੍ਹਾਂ ਦੇ ਵਿੱਚ ਕੋਲੋਰਾਡੋ, ਆਇਓਵਾ, ਓਹਾਇਓ, ਮਿਜ਼ਰੀ ਦੇ ਵਿੱਚ ਵੀ ਡੋਨਲਡ ਟਰੰਪ ਨੇ ਹਿਲਰੀ ਕਲਿੰਟਨ ਦੇ ਉੱਤੇ ਲੀਡ ਬਣਾ ਕੇ ਰੱਖੀ ਹੈ। ਅਤੇ ਅੱਜ ਹੀ ਆਈ ਇੱਕ ਤਾਜ਼ਾ ਪੋਲਿੰਗ ਸਰਵੇ ਦੇ ਮੁਤਾਬਿਕ, ਜੋ ਕਿ ਮਿਸ਼ੀਗਨ ਤੋਂ ਆਇਆ ਹੈ, ਉੱਥੇ ਡੋਨਲਡ ਟਰੰਪ ਨੇ ਹਿਲਰੀ ਕਲਿੰਟਨ ਦੇ ਨਾਲ ਕਾਫੀ ਜ਼ਿਆਦਾ ਲੀਡ ਖਤਮ ਕੀਤੀ ਹੈ। ਸੋ ਹੁਣ ਦੇਖਣ ਵਾਲਾ ਹੋਵੇਗਾ ਕਿ ਅਗਲੇ ਹਫਤੇ ਦੇ ਵਿੱਚ ਕੀ ਡੋਨਲਡ ਟਰੰਪ ਆਪਣੀ ਲੀਡ ਬਣਾ ਕੇ ਰੱਖਦੇ ਹਨ ਜਾਂ ਫਿਰ ਹਿਲਰੀ ਕਲਿੰਟਨ ਮੁੜ ਦੁਬਾਰਾ ਡੋਨਲਡ ਟਰੰਪ ਨੂੰ ਪਿੱਛੇ ਛੱਡਦੇ ਹੋਏ ਲੀਡ ਤੇ ਨਜ਼ਰ ਆਵੇਗੀ। 26 ਸਪਟੰਬਰ ਨੂੰ ਦੋਨੋਂ ਹੀ ਉਮੀਦਵਾਰਾਂ ਦੇ ਵਿਚਕਾਰ ਪ੍ਰੈਜ਼ੀਡੈਂਸ਼ੀਅਲ ਡਿਬੇਟ ਵੀ ਹੋਵੇਗਾ ਤੇ ਉਸ ਤੋਂ ਬਾਅਦ ਕਾਫੀ ਹੱਦ ਤੱਕ ਪੋਲਸ ਸਾਫ਼ ਹੁੰਦੇ ਨਜ਼ਰ ਆਉਣ ਲੱਗ ਜਾਣਗੇ। ਨਾਰਥ ਕੈਰੋਲਾਈਨਾ ਦੇ ਵਿੱਚ ਇੱਕ 6 ਸਾਲ ਦੀ ਬੱਚੀ, ਜੋ ਕਿ ਕੱਲ ਰਾਤ ਆਪਣੇ ਘਰ ਦੇ ਵਿੱਚੋਂ ਕਿਡਨੈਪ ਕਰ ਲਈ ਗਈ ਸੀ, ਨਿਊ ਹੈਨੋਵਰ ਕਾਉਂਟੀ ਦੇ ਕੋਲ ਇੱਕ ਦਰਖਤ ਦੇ ਨਾਲ ਬੰਨੀ ਹੋਈ ਪਾਈ ਗਈ। ਆਫੀਸ਼ੀਅਲਸ ਨੇ ਦੱਸਿਆ ਕਿ ਉਸ ਦੀ ਹਾਲਤ ਠੀਕ ਹੈ। ਇਸ ਮਾਮਲੇ ਦੇ ਵਿੱਚ ਡਗਲਸ ਐਡਵਰਡਸ, ਜਿਸ ਦੀ ਉਮਰ 46 ਸਾਲ ਹੈ ਅਤੇ ਉਹ ਵਿਲਿਮਿੰਗਸਟਨ ਦਾ ਰਹਿਣ ਵਾਲਾ ਹੈ, ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦੇ ਉੱਤੇ ਫਸਟ ਡਿਗਰੀ ਕਿਡਨੈਪਿੰਗ ਦਾ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਅਥਾਰਟੀਜ਼ ਨੇ ਇਸ ਦੇ ਬਾਰੇ ਹੋਰ ਕੋਈ ਜ਼ਿਆਦਾ ਜਾਣਕਾਰੀ ਪਬਲਿਕ ਨਾਲ ਸਾਂਝੀ ਨਹੀਂ ਕੀਤੀ, ਪਰ ਨਾਰਥ ਕੈਰੋਲਾਈਨਾ ਸੈਕਸ ਅਫੈਂਡਰ ਰਜਿਸਟਰੀ ਦੇ ਵਿੱਚ ਐਡਵਰਡਸ ਦਾ ਨਾਮ ਦਰਜ ਹੈ। ਇਸ ਤੋਂ ਪਹਿਲਾਂ 1996 ਦੇ ਵਿੱਚ ਉਹ ਫਸਟ ਡਿਗਰੀ ਸੈਕਸੁਅਲ ਅਫੈਂਸ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ।
ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਦੇ ਵੱਲੋਂ ਚੱਲ ਰਹੀ ਸਟ੍ਰਾਈਕ 6ਵੇਂ ਦਿਨ ਵੀ ਜਾਰੀ ਰਹੀ। ਯੂਨੀਵਰਸਿਟੀ ਡਿਸਟ੍ਰਿਕਟ ਦੇ ਵਿੱਚ ਟੀਚਰਸ ਵੱਲੋਂ ਪਿਛਲੇ ਲਗਾਤਾਰ 1.5 ਸਾਲ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਪੇ ਗ੍ਰੇਡ, ਜੋ ਕਿ ਕੈਲੀਫੋਰਨੀਆ ਦੀ ਟੀਚਰਸ ਦੀ ਐਵਰੇਜ ਪੇ ਗ੍ਰੇਡ ਨਾਲੋਂ 13% ਤੋਂ ਵੀ ਘੱਟ ਹੈ, ਉਸ ਨੂੰ ਵਧਾਇਆ ਜਾਵੇ। ਟੀਚਰਸ ਐਸੋਸੀਏਸ਼ਨ ਵੱਲੋਂ ਲਗਾਤਾਰ ਕੀਤੀ ਜਾ ਰਹੀ ਮੰਗ ਤੋਂ ਬਾਅਦ ਟੀਚਰਸ ਨੇ ਸਟ੍ਰਾਈਕ ਦੇ ਉੱਤੇ ਜਾਣ ਦਾ ਫੈਸਲਾ ਲਿਆ ਅਤੇ ਹੁਣ ਇਸ ਸਟ੍ਰਾਈਕ ਨੂੰ 6ਵਾਂ ਦਿਨ ਹੋ ਚੁੱਕਿਆ ਹੈ। ਇਸ ਨੂੰ ਦੇਖਦੇ ਹੋਏ ਅੱਜ 5:30 ਇੱਕ ਮੀਟਿੰਗ ਸੱਦੀ ਗਈ ਸੀ, ਜਿਸ ਦੇ ਵਿੱਚ ਵਿਚਾਰ ਸਾਂਝੇ ਕੀਤੇ ਗਏ ਕਿ ਕਿਵੇਂ ਇਸ ਮਸਲੇ ਨੂੰ ਸੁਲਝਾਇਆ ਜਾਵੇ। ਅੱਜ ਸ਼ਾਮ 7 ਵਜੇ ਬੋਰਡ ਮੈਂਬਰਸ ਨੇ ਮੀਟਿੰਗ ਕੀਤੀ। ਡਿਸਟ੍ਰਿਕਟ ਟੀਚਰ ਦੀ 11% ਸੈਲਰੀ ਵਧਾਉਣ ਦੇ ਲਈ ਤਿਆਰ ਹੋ ਗਿਆ ਹੈ, ਪਰ ਟੀਚਰ ਐਸੋਸੀਏਸ਼ਨ ਦੇ ਮੁਤਾਬਿਕ ਇਸ ਦੇ ਵਿੱਚ ਕਾਫੀ ਕੁਝ ਸ਼ਰਤਾਂ ਬੋਰਡ ਦੁਆਰਾ ਰੱਖੀਆਂ ਗਈਆਂ ਹਨ ਅਤੇ ਟੀਚਰ ਐਸੋਸੀਏਸ਼ਨ ਇਸ ਨੂੰ ਹੋਰ ਵਧਾਉਣ ਅਤੇ ਆਪਣੀਆਂ ਮੰਗਾਂ ਪੂਰੀ ਕਰਵਾਉਣ ਦੇ ਲਈ ਅੱਜ 6ਵੇਂ ਦਿਨ ਸਟ੍ਰਾਈਕ ਦੇ ਉੱਤੇ ਬੈਠੇ ਰਹੇ। ਸੈਮਸੰਗ ਕੰਪਨੀ ਦੇ 1 ਮਿਲੀਅਨ ਗੈਲੈਕਸੀ ਨੋਟ 7 ਸਮਾਰਟਫੋਨ ਬਾਜ਼ਾਰ ਦੇ ਵਿੱਚੋਂ ਵਾਪਿਸ ਮੰਗਵਾਏ ਜਾ ਰਹੇ ਹਨ। ਯੂਐਸ ਦੇ ਵਿੱਚ ਸੈਮਸੰਗ ਕੰਪਨੀ ਦਾ ਨਵਾਂ ਆਇਆ ਸਮਾਰਟਫੋਨ ਗੈਲੈਕਸੀ ਨੋਟ 7, ਜਿਸ ਦੇ ਵਿੱਚ ਕਿ ਕਾਫੀ ਪ੍ਰੋਬਲਮਸ ਆ ਰਹੀਆਂ ਹਨ ਅਤੇ ਚਾਰਜਿੰਗ ਦੇ ਦੌਰਾਨ ਇਹਨਾਂ ਫੋਨਾਂ ਦੇ ਵਿੱਚ ਅੱਗ ਲੱਗਣ ਦੀਆਂ ਕਾਫੀ ਸਾਰੀਆਂ ਰਿਪੋਰਟਾਂ ਆਈਆਂ। ਸੋ ਇਸ ਨੂੰ ਦੇਖਦੇ ਹੋਏ ਹੁਣ ਕੰਪਨੀ ਨੇ ਫ੍ਰੀ ਰਿਪਲੇਸਮੈਂਟ ਜਾਂ ਫਿਰ ਰੀਫੰਡ ਦੀ ਗੱਲ ਕਹੀ ਹੈ। ਯੂਐਸ ਦੇ ਵਿੱਚ FAA ਨੇ ਏਅਰਲਾਈਨ ਦੇ ਸਾਰੇ ਪੈਸੇਂਜਰਸ ਨੂੰ ਹਵਾਈ ਯਾਤਰਾ ਸਮੇਂ ਸੈਮਸੰਗ ਗੈਲੈਕਸੀ ਨੋਟ S7 ਸਵਿਚ ਆਫ ਕਰਕੇ ਸਾਈਡ ਦੇ ਉੱਤੇ ਰੱਖਣ ਦੀ ਸਲਾਹ ਦਿੱਤੀ, ਕਿਉਂਕਿ ਉਹਨਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਰਿਸਕ ਉਹ ਫਲਾਈਟ ਦੇ ਵਿੱਚ ਨਹੀਂ ਲੈ ਸਕਦੇ। FAA ਨੇ ਇਹ ਵੀ ਕਿਹਾ ਕਿ ਨਾ ਸਿਰਫ ਇਹਨਾਂ ਫੋਨਸ ਨੂੰ ਫਲਾਈਟ ਦੇ ਦੌਰਾਨ ਬੰਦ ਕਰੋ, ਬਲਕਿ ਆਪਣੀ ਪਾਵਰ ਵਾਲੀ ਸਵਿਚ ਨੂੰ ਵੀ ਪ੍ਰੋਟੈਕਟ ਕਰਕੇ ਰੱਖੋ। ਹਾਲਾਂਕਿ ਸੈਮਸੰਗ ਨੇ ਇੱਕ ਹੋਰ ਸੋਲੂਸ਼ਨ ਮਾਰਕੀਟ ਦੇ ਵਿੱਚ ਲਿਆਂਦਾ ਹੈ, ਜਿਸ ਦੇ ਕਾਰਨ ਇੱਕ ਸੌਫਟਵੇਅਰ ਪੈਚ ਦੇ ਰਾਹੀਂ ਉਸ ਸਮੱਸਿਆ ਨੂੰ ਹੱਲ ਕਰਨ ਦਾ ਦਾਅਵਾ ਕਰ ਰਹੇ ਹਨ, ਪਰ US ਅਥਾਰਟੀਜ਼ ਵੱਲੋਂ ਕੰਪਨੀ ਨੂੰ ਇਹ ਫੋਨ ਵਾਪਸ ਲੈਣ ਦੇ ਲਈ ਕਿਹਾ ਗਿਆ ਹੈ। ਸੋ ਤੁਹਾਡੇ ਕੋਲ ਵੀ, ਜਿਨ੍ਹਾਂ ਦੇ ਕੋਲ ਵੀ ਸੈਮਸੰਗ ਗੈਲੈਕਸੀ ਨੋਟ 7 ਸਮਾਰਟਫੋਨ ਹੈ, ਉਹ ਅੱਜ ਹੀ ਆਪਣੇ ਫੋਨ ਵਾਪਸ ਕਰਕੇ ਰੀਫੰਡ ਲੈ ਆਉਣ, ਕਿਉਂਕਿ ਇਸ ਫੋਨ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਬਲਮਸ ਆ ਰਹੀਆਂ ਹਨ। ਅਲਬਾਮਾ ਅਤੇ ਜਾਰਜੀਆ ਸਟੇਟ ਨੇ ਕੱਚੇ ਤੇਲ ਦੀ ਪਾਈਪਲਾਈਨ ਦੇ ਵਿੱਚ ਲੀਕ ਹੋਣ ਮਗਰੋਂ ਤੇਲ ਡੁੱਲਣ ਦੇ ਉੱਤੇ ਆਪਾਤਕਾਲੀਨ ਘੋਸ਼ਿਤ ਕਰ ਦਿੱਤਾ ਹੈ। ਅਲਬਾਮਾ ਦੀ ਸ਼ੈਲਬੀ ਕਾਉਂਟੀ ਦੇ ਵਿੱਚ ਤਕਰੀਬਨ 2.5 ਲੱਖ ਗੈਲਨ ਕੱਚਾ ਤੇਲ ਇੱਕ ਤਲਾਬ ਦੇ ਵਿੱਚ ਇਕੱਠਾ ਹੋ ਗਿਆ। ਗਵਰਨਰ ਰਾਬਰਟ ਬੈਂਟਲੀ ਨੇ ਐਗਜ਼ੀਕਿਊਟਿਵ ਆਰਡਰ ਪਾਸ ਕਰਦੇ ਹੋਏ ਅਲਬਾਮਾ ਦੇ ਵਿੱਚ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਅਤੇ ਜਾਰਜੀਆ ਦੇ ਗਵਰਨਰ ਨੈਥਨ ਡੀਲ ਨੇ ਵੀ ਇਸੇ ਤਰ੍ਹਾਂ ਦਾ ਇੱਕ ਐਗਜ਼ੀਕਿਊਟਿਵ ਆਰਡਰ ਪਾਸ ਕਰਦੇ ਹੋਏ ਸਟੇਟ ਦੇ ਵਿੱਚ ਐਮਰਜੈਂਸੀ ਡਿਕਲੇਅਰ ਕਰ ਦਿੱਤੀ। ਇਹ ਪਾਈਪਲਾਈਨ ਹੁਣ ਮਗਰੋਂ ਮੰਨਿਆ ਜਾ ਰਿਹਾ ਹੈ ਕਿ ਜਾਰਜੀਆ, ਅਲਬਾਮਾ, ਟੈਨਸੀ, ਨਾਰਥ ਕੈਰੋਲਾਈਨਾ ਤੇ ਸਾਊਥ ਕੈਰੋਲਾਈਨਾ ਦੇ ਵਿੱਚ ਤੇਲ ਦੀ ਸ਼ਾਰਟੇਜ ਕਰਕੇ ਕਾਫੀ ਫਰਕ ਪਵੇਗਾ। ਇਹਨਾਂ ਆਰਡਰਸ ਦੇ ਵਿੱਚ ਫਿਊਲ ਡਿਲੀਵਰੀ ਟਰੱਕ ਡਰਾਈਵਰਸ ਨੂੰ ਓਵਰਸ਼ਿਫਟ ਲਾਉਣ ਦੇ ਲਈ ਕਿਹਾ ਗਿਆ ਹੈ ਅਤੇ US ਡਿਪਾਰਟਮੈਂਟ ਆਫ ਟਰਾਂਸਪੋਰਟ ਦੁਆਰਾ ਨਿਰਧਾਰਿਤ ਕੀਤੇ ਗਏ ਘੰਟਿਆਂ ਤੋਂ ਜ਼ਿਆਦਾ ਕੰਮ ਕਰਨ ਦੇ ਲਈ ਕਿਹਾ ਗਿਆ ਹੈ। ਦੋਨੋਂ ਹੀ ਸਟੇਟ ਇਹ ਤਿਆਰੀ ਕਰ ਰਹੀਆਂ ਹਨ ਕਿ ਕਿਸੇ ਵੀ ਤਰੀਕੇ ਦੇ ਨਾਲ ਗੈਸ ਦੀ ਆਊਟੇਜ ਨਾ ਹੋ ਜਾਵੇ। ਇਸ ਪਾਈਪਲਾਈਨ ਦੇ ਵਿੱਚ ਇਹ ਲੀਕੇਜ ਪਿਛਲੇ ਸ਼ੁੱਕਰਵਾਰ ਤੋਂ ਹੋ ਰਹੀ ਹੈ, ਜਿਸ ਦੇ ਕਰਕੇ ਕਾਫੀ ਮਾਤਰਾ ਦੇ ਵਿੱਚ ਤੇਲ ਲੀਕ ਹੋ ਗਿਆ ਅਤੇ ਹੁਣ ਇਹਨਾਂ ਸਟੇਟਸ ਦੇ ਵਿੱਚ ਤੇਲ ਦੀ ਕਮੀ ਨਜ਼ਰ ਆ ਰਹੀ ਹੈ। ਕੈਲੀਫੋਰਨੀਆ ਦੇ ਇੱਕ ਹਾਈ ਸਕੂਲ ਦੇ ਵਿੱਚ ਇੱਕ ਵਿਦਿਆਰਥੀ ਨੂੰ ਪਲੈਜ ਆਫ ਅਲੀਜੈਂਸ ਦੌਰਾਨ ਬੈਠਣ ਦੇ ਉੱਤੇ ਕਾਫੀ ਸਖਤ ਸਜ਼ਾ ਦਿੱਤੀ ਗਈ। ਇਸੇ ਗਲਤੀ ਕਾਰਨ ਉਸ ਬੱਚੇ ਦੇ ਗ੍ਰੇਡ ਘਟਾ ਦਿੱਤੇ ਗਏ। ਲੇਲਿਆਨੀ ਥੋਮਸ ਨਾਮ ਦਾ ਸਟੂਡੈਂਟ, ਜੋ ਕਿ 2nd ਗ੍ਰੇਡ ਦੇ ਵਿੱਚ ਹੈ, ਉਹ ਪਲੈਜ ਆਫ ਅਲੀਜੈਂਸ ਦੌਰਾਨ ਬੈਠ ਗਿਆ, ਜਿਸ ਦੇ ਕਾਰਨ ਪਹਿਲੀ ਵਾਰੀ ਟੀਚਰ ਨੇ ਉਸ ਨੂੰ ਸਜ਼ਾ ਦਿੱਤੀ। ਲੋਅਰ ਲੇਕ ਹਾਈ ਸਕੂਲ ਦੇ ਇਸ ਟੀਚਰ ਨੇ ਇਸ ਦੇ ਕਰਕੇ ਉਸ ਦੇ ਗ੍ਰੇਡਸ ਘਟਾ ਦਿੱਤੇ। ਇਸ ਨੂੰ ਲੈ ਕੇ ਬੱਚੇ ਨੇ ਕਾਫੀ ਵਿਰੋਧ ਜਤਾਇਆ ਹੈ। ਇਹ ਬੱਚਾ ਨੇਟਿਵ ਅਮਰੀਕਨ ਕਮਿਊਨਿਟੀ ਦੇ ਨਾਲ ਬਿਲੋਂਗ ਕਰਦਾ ਹੈ ਤੇ ਉਸਨੇ ਕਿਹਾ ਕਿ ਇਸ ਪਲੈਜ ਦਾ ਮਤਲਬ ਉਸਦੇ ਮਾਤਾ ਪਿਤਾ ਨੇ ਉਸ ਨੂੰ ਸਮਝਾਇਆ ਅਤੇ ਇਹ ਪਲੈਜ ਦੇ ਬੋਲੇ ਜਾਣ ਦੌਰਾਨ ਥੱਲੇ ਬੈਠਣ ਦੇ ਲਈ ਕਿਹਾ ਸੀ। ਇਸੇ ਦੇ ਲਈ ਉਹ ਸਕੂਲ ਦੇ ਵਿੱਚ ਇਸ ਪਲੈਜ ਦੌਰਾਨ ਥੱਲੇ ਬੈਠਾ। ਸਕੂਲ ਡਿਸਟ੍ਰਿਕਟ ਸੁਪਰਿੰਟੈਂਡੈਂਟ ਇਸ ਮਾਮਲੇ ਦੇ ਵਿੱਚ ਬੱਚਿਆਂ ਦਾ ਸਾਥ ਦੇ ਰਹੇ ਹਨ ਅਤੇ ਉਹਨਾਂ ਨੇ ਕਿਹਾ ਕਿ ਬੱਚਿਆਂ ਦੇ ਕੋਲ ਹਰ ਇੱਕ ਹੱਕ ਹੈ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਪਲੈਜ ਦੇ ਵਿੱਚ ਆਪਣਾ ਵਿਰੋਧ ਜਤਾ ਸਕਦੇ ਹਨ। ਐਰੀਜ਼ੋਨਾ ਦੇ ਵਿੱਚ ਸਟੇਟ ਲਾਅ, ਜਿਸ ਦੇ ਕਾਰਨ ਲੋਕਲ ਅਥਾਰਟੀਜ਼ ਨੂੰ ਇਹ ਪਾਵਰ ਮਿਲਦੀ ਹੈ ਕਿ ਉਹ ਕਿਸੇ ਨੂੰ ਵੀ ਉਸਦਾ ਇਮੀਗ੍ਰੇਸ਼ਨ ਸਟੇਟਸ ਪੁੱਛ ਕੇ ਜੇਕਰ ਉਹ ਕੰਟਰੀ ਦੇ ਵਿੱਚ ਇਲੀਗਲ ਤਰੀਕੇ ਦੇ ਨਾਲ ਰਹਿ ਰਿਹਾ ਤਾਂ ਡਿਪੋਰਟ ਕਰ ਸਕਦੇ ਹਨ। ਇਹ ਪਾਵਰ ਹੁਣ ਐਰੀਜ਼ੋਨਾ ਦੀ ਪੁਲਿਸ ਤੋਂ ਵਾਪਸ ਲੈ ਲਈ ਗਈ ਹੈ।
ਐਰੀਜ਼ੋਨਾ ਦੇ ਅਟਾਰਨੀ ਜਨਰਲ ਨੇ ਇਸ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਲਗਭਗ 6 ਸਾਲ ਤੋਂ ਚੱਲੀ ਆ ਰਹੀ ਇਹ ਫਾਈਟ ਜੋ ਕਿ ਕਾਫੀ ਪਹਿਲਾਂ ਹੀ ਖਤਮ ਹੋ ਜਾਣੀ ਚਾਹੀਦੀ ਸੀ। ਐਰੀਜ਼ੋਨਾ ਦੇ ਵਿੱਚ ਕੋਈ ਵੀ ਲੋਕਲ ਅਥਾਰਟੀ ਕਿਸੇ ਨੂੰ ਵੀ ਉਸਦਾ ਇਮੀਗ੍ਰੇਸ਼ਨ ਸਟੇਟਸ ਪੁੱਛ ਕੇ ਰਿਪੋਰਟ ਕਰਨ ਦੀ ਪਾਵਰ ਰੱਖਦੀ ਸੀ, ਪਰ ਹੁਣ ਟ੍ਰੈਫਿਕ ਸਟਾਪ ਜਾਂ ਫਿਰ ਕ੍ਰਿਮੀਨਲ ਇਨਵੈਸਟੀਗੇਸ਼ਨ ਦੇ ਦੌਰਾਨ ਪੁਲਿਸ ਉਹਨਾਂ ਨੂੰ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਪੁੱਛ ਸਕਦੀ ਹੈ, ਪਰ ਉਹਨਾਂ ਨੂੰ ਅਰੈਸਟ ਕਰਨ ਦੇ ਲਈ ਜਾਂ ਫਿਰ ਉਹਨਾਂ ਦੀ ਆਇਡੈਂਟੀਟੀ ਜਾਣਨ ਦੇ ਲਈ ਉਹ ਇਮੀਗ੍ਰੇਸ਼ਨ ਸਟੇਟਸ ਦੇ ਉੱਤੇ ਸਵਾਲ ਨਹੀਂ ਕਰ ਸਕਦੇ। ਦੱਸਿਆ ਜਾ ਰਿਹਾ ਹੈ ਕਿ ਜਦੋਂ ਐਰੀਜ਼ੋਨਾ ਦੇ ਵਿੱਚ ਇਹ ਲਾਅ ਪਾਸ ਕੀਤਾ ਗਿਆ ਸੀ ਕਿ ਕੋਈ ਵੀ ਲਾਅ ਇਨਫੋਰਸਮੈਂਟ ਆਫੀਸ਼ੀਅਲ ਕਿਸੇ ਵੀ ਟ੍ਰੈਫਿਕ ਸਟਾਪ ਜਾਂ ਫਿਰ ਕੋਈ ਹੋਰ ਮਾਮਲੇ ਦੌਰਾਨ ਕਿਸੇ ਦਾ ਇਮੀਗ੍ਰੇਸ਼ਨ ਸਟੇਟਸ ਚੈੱਕ ਕਰਦਾ ਸੀ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਲੈਟਿਨ ਅਮਰੀਕਨ ਲੋਕਾਂ ਦੇ ਨਾਲ ਕਾਫੀ ਡਿਸਕ੍ਰਿਮੀਨੇਸ਼ਨ ਹੁੰਦੀ ਸੀ। ਅਟਾਰਨੀ ਜਨਰਲ ਦੇ ਇਸ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਹਾਲਾਂਕਿ ਇਸ ਕੇਸ ਦੇ ਵਿੱਚ ਉਹਨਾਂ ਨੂੰ ਜਿੱਤ ਮਿਲੀ ਹੈ, ਪਰ ਹਜੇ ਵੀ ਉਹ ਹਰੇਕ ਪੁਲਿਸ ਅਫਸਰ ਸ਼ੈਰਿਫ ਆਫਿਸ ਦੇ ਉੱਤੇ ਨਜ਼ਰ ਬਣਾ ਕੇ ਰੱਖਣਗੇ ਕਿ ਉਹ ਇਸ ਲਾਅ ਦਾ ਪਾਲਣ ਕਰਨ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 81 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 57 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 92 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 93 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਸਟਾਕਟਨ ਦੇ ਵਿੱਚ 92 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਟ੍ਰੇਸੀ ਦੇ ਵਿੱਚ 93 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਮੋਡੈਸਟੋ ਦੇ ਵਿੱਚ 92 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 92 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 92 ਡਿਗਰੀ ਹਾਈ ਅਤੇ ਰਾਤ ਨੂੰ 66 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ। ਟਰਕੀ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 32 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 35 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਸੇਟਲ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 67 ਡਿਗਰੀ ਲੋ। ਨਿਊਯਾਰਕ ਦੇ ਵਿੱਚ 75 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 22 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 19 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 17 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 24 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 21 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 38 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 24 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 28 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 22 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਸੇ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਵੀਰਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 177 ਅੰਕ ਵੱਧ ਕੇ 18,212.48 ਤੇ ਬੰਦ ਹੋਇਆ। ਨੈਸਡੈਕ 75 ਅੰਕ ਵੱਧ ਕੇ 5,249.69 ਤੇ ਬੰਦ ਹੋਇਆ। S&P 21 ਅੰਕ ਵੱਧ ਕੇ 2147.26 ਤੇ ਬੰਦ ਹੋਇਆ। ਵਿਲਸ਼ਰ 22,321.13 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਫਿਟਬਿਟ ਕੰਪਨੀ ਦਾ ਰਿਹਾ, ਜਿਸ ਦੀ ਕੀਮਤ 16.02 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 66 ਰੁਪਏ 86 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 50 ਰੁਪਏ 81 ਪੈਸੇ, ਬ੍ਰਿਟਿਸ਼ ਪਾਉਂਡ ਦੀ ਕੀਮਤ 88 ਰੁਪਏ 50 ਪੈਸੇ, ਇੱਕ ਯੂਰੋ ਦੀ ਕੀਮਤ 75 ਰੁਪਏ 20 ਪੈਸੇ, ਆਸਟ੍ਰੇਲੀਅਨ ਡਾਲਰ ਦੀ ਕੀਮਤ 50 ਰੁਪਏ 20 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 48 ਰੁਪਏ 96 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 49 ਰੁਪਏ 10 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ 177 ਰੁਪਏ 23 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ 221 ਰੁਪਏ 91 ਪੈਸੇ। ਸੋਨੇ ਦਾ ਰੇਟ $1316.96 ਪਰ ਆਉਂਸ ਰਿਹਾ ਅਤੇ ਚਾਂਦੀ $19.98 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-272-5200 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।